ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਸਵੇਰੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਕਿਸ ਤਰ੍ਹਾਂ ਓਕਲੈਂਡ ਦੇ ਵਿੱਚ ਇੱਕ 7-Eleven ਦੇ ਸਾਹਮਣੇ ਸ਼ਰੇਆਮ ਇੱਕ ਬੰਦੇ ਨੂੰ ਗੋਲੀਆਂ ਮਾਰਤੀਆਂ, ਤੇ ਉਹ 7-Eleven ਦਾ ਮਾਲਕ ਵੀ ਕਹਿ ਰਿਹਾ ਵੀ ਮੇਰਾ ਇੱਕ ਸਟੋਰ 30 ਵਾਰੀ 100 ਸਾਲ ਦੇ ਵਿੱਚ ਲੁੱਟ ਹੋਇਆ ਹੈਗਾ। ਪਰ ਕੈਲੀਫੋਰਨੀਆ ਦੇ ਵਿੱਚ ਇੱਕ ਡਿਸਟ੍ਰਿਕਟ ਅਟਾਰਨੀ ਹੈਗਾ ਆ ਸੈਕਰਾਮੈਂਟੋ ਦਾ, ਜਿਹੜਾ ਬਹੁਤ ਜ਼ੋਰ ਸ਼ੋਰ ਦੇ ਨਾਲ ਵਧੀਆ ਕੰਮ ਕਰ ਰਿਹਾ ਹੈਗਾ। ਇਹ ਜੋ ਡਿਸਟ੍ਰਿਕਟ ਅਟਾਰਨੀ ਆ, ਇਹਦਾ ਨਾਮ ਥੀਨ ਹੋ ਕਰਕੇ ਆ। ਇਸਨੇ 3 ਮਹੀਨੇ ਪਹਿਲਾਂ ਸਿਟੀ ਆਫ ਸੈਕਰਾਮੈਂਟੋ ਨੂੰ ਸੂ ਵੀ ਕੀਤਾ ਸੀ ਹੋਮਲੈਸ ਕ੍ਰਾਈਸਿਸ ਨੂੰ ਲੈ ਕੇ। ਉਹਨਾਂ ਨੇ ਅੱਜ ਇੱਕ ਹੋਰ 48 ਪੇਜ ਦਾ ਲਾ ਸੂਟ ਸਿਟੀ ਦੇ ਅਗੇਂਸਟ ਫਾਈਲ ਕੀਤਾ ਆ ਸੈਕਰਾਮੈਂਟੋ ਸੁਪੀਰੀਅਰ ਕੋਰਟ ਦੇ ਵਿੱਚ। ਉਹ ਕਹਿੰਦੇ ਵੀ ਜਿਹੜੇ ਹੋਮਲੈਸ ਆ, ਇਹਨਾਂ ਨੇ ਸਾਡਾ ਜਿਹੜਾ ਸੈਕਰਾਮੈਂਟੋ ਸ਼ਹਿਰ ਆ, ਜਿਹਨੂੰ ਦਰਿਆਵਾਂ ਦਾ ਸ਼ਹਿਰ ਕਿਹਾ ਜਾਂਦਾ ਆ, ਪੂਰਾ ਪਾਣੀ ਜਿਹੜਾ ਪਲੂਟ ਕੀਤਾ ਆ। ਵੀ ਉਹ ਉੱਥੇ ਹਿਊਮਨ ਵੇਸਟ ਵੀ ਸਿੱਟਦੇ ਆ, ਟੱਟੀ ਪਿਸ਼ਾਬ ਉੱਥੇ ਜਾਂਦੇ ਆ, ਭਾਂਡੇ ਉੱਥੇ ਧੋਂਦੇ ਆ। ਇਹ ਸਾਰਾ ਕੁਝ ਸੈਕਰਾਮੈਂਟੋ ਸਿਟੀ ਦੇ ਇਲੈਕਟਡ ਆਫੀਸ਼ੀਅਲਸ ਦੀ ਜ਼ਿੰਮੇਵਾਰੀ ਸੀ ਵੀ ਇਹ ਜਿਹੜੇ ਸਾਡੇ ਨੈਚੁਰਲ ਰਿਸੋਰਸਿਸ ਆ, ਉਹਨਾਂ ਨੂੰ ਕਿਵੇਂ ਬਚਾਉਣਾ ਹੈਗਾ। ਕਹਿੰਦੇ ਵੀ ਸਿਟੀ ਆਫ ਸੈਕਰਾਮੈਂਟੋ ਜੋ ਆ, ਉਹਨਾਂ ਨੇ 12 ਸਾਲਾਂ ਦੇ ਦੌਰਾਨ ਇਹ ਸਾਰਾ ਕੁਝ ਵਾਪਰਨ ਦਿੱਤਾ। ਹਾਲਾਂਕਿ 12 ਮਿਲੀਅਨ ਡਾਲਰ ਉਹਨਾਂ ਨੂੰ 102 ਏਕੜ ਦੇ ਲਈ ਜਿਹੜੇ ਸਿਟੀ ਨੇ ਸਪੈਂਡ ਕੀਤੇ ਆ, ਵੀ ਜਿੱਥੇ ਕਹਿੰਦੇ ਸੀ ਅਸੀਂ ਸਾਰੇ ਹੋਮਲੈਸਾਂ ਨੂੰ ਉੱਥੇ ਪਾਵਾਂਗੇ, ਉੱਥੇ ਉਹਨਾਂ ਲਈ ਛੋਟੇ ਘਰ ਬਣਾਵਾਂਗੇ। ਜਿਹੜੇ 12 ਮਿਲੀਅਨ ਡਾਲਰ 102 ਏਕੜ ਬਹੁਤ ਵੱਡੀ ਜਗ੍ਹਾ ਹੁੰਦੀ। ਕਹਿੰਦਾ ਵੀ ਉੱਥੇ ਕਿਉਂ ਨਹੀਂ ਕਰ ਸਕਦੇ। ਸੋ ਅੱਜ ਥੀਨ 2 ਜੋ ਆ, ਉਹਨਾਂ ਨੇ ਆਪਣਾ ਜਿਹੜਾ ਲਾਸਟ ਸੂਟ ਫਾਈਲ ਕੀਤਾ ਉਸੇ ਹੀ ਜਿਹੜੇ ਸ਼ਹਿਰ ਦੇ ਉਹ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਦੇ ਸਿਟੀ ਦੇ ਅਗੇਂਸਟ 48 ਪੇਜ ਦਾ। ਉਹਦੇ ਚ ਪੂਰਾ ਉਹਨਾਂ ਨੇ ਪਹਿਲਾਂ ਟੂਰ ਲਾਇਆ, ਜਿਹਦੇ ਵਿੱਚ ਕਾਫੀ ਪ੍ਰੋਮੀਨੈਂਟ ਲੋਕਾਂ ਨੂੰ ਨਾਲ ਲੈ ਕੇ ਗਏ। ਉਹਨਾਂ ਨੂੰ ਦਿਖਾ ਲਿਆ ਵੀ ਆਹ ਦੇਖੋ ਕਿੱਦਾਂ ਗੰਦ ਇੱਥੇ ਪਿਆ ਆ, ਸਾਰਾ ਕੁਝ ਉੱਥੇ ਜੋ ਵੀ ਹੁੰਦਾ ਹੈਗਾ ਆ। ਆਪਾਂ ਦੇਖਦੇ ਹਾਂ ਜਿੱਥੇ ਹੋਮਲੈਸਾਂ ਦੇ ਟੈਂਟ ਸਿਟੀਜ਼ ਬਣੇ ਹੋਏ ਹੈਗੇ ਆ, ਕਾਰਟਸ ਕੀ, ਕੱਪੜੇ ਕੀ, ਸਾਰਾ ਕੁਝ। ਤੇ ਕਹਿੰਦੇ ਵੀ ਇਹ ਸਾਰੀ ਜ਼ਿੰਮੇਵਾਰੀ ਇਹ ਸਿਟੀ ਦੀ ਹੈਗੀ ਆ। ਕਿਉਂਕਿ ਜਦੋਂ ਤੁਸੀਂ ਕਿਸੇ ਘਰ ਦੇ ਲਾਗੇ ਗੰਦ ਪਿਆ ਹੋਵੇ, ਉਹਦਾ ਘਾਹ ਨਾ ਕੱਟਿਆ ਹੋਵੇ ਜਾਂ ਉੱਥੇ ਗਾਰਬੇਜ ਹੋਵੇ, ਤਾਂ ਦਵਾ ਸੱਟ ਉਹਨਾਂ ਨੂੰ ਜਿਹੜੀ ਆ ਸਾਈਟੇਸ਼ਨ ਭੇਜ ਦਿੰਦੇ ਆ ਵੀ ਜੀ ਤੁਹਾਡੀ ਪ੍ਰਾਪਰਟੀ ਸਹੀ ਨਹੀਂ ਹੈਗੀ। ਜਾਂ ਕਿਤੇ ਪਾਰਟੀ ਪੈ ਕੇ ਰੌਲਾ ਵੀ ਪੈਂਦਾ ਹੋਵੇ ਤਾਂ ਤੁਸੀਂ ਭੇਜ ਦਿੰਦੇ ਆ। ਜਦ ਕਿ ਜਿਹੜੀ ਸਿਟੀ ਦੀ ਖੁਦ ਦੀ ਪ੍ਰਾਪਰਟੀ ਆ, ਉੱਥੇ ਤੁਸੀਂ ਇਹ ਸਾਰਾ ਕੁਝ ਵਾਪਰਨ ਦੇ ਰਹੇ ਹੈਗੇ ਆ। ਸੋ ਇਸ ਡਿਸਟ੍ਰਿਕਟ ਅਟਾਰਨੀ ਨੇ ਸਿਟੀ ਆਫ ਸੈਕਰਾਮੈਂਟੋ ਨੂੰ ਕਾਫੀ ਜ਼ਿਆਦਾ ਜਿਹੜਾ ਵਕਤ ਪਾਇਆ ਹੋਇਆ ਹੈਗਾ। ਤੇ ਉੱਥੇ ਦਾ ਜਿਹੜਾ ਮੇਅਰ ਆ ਸਟੀਨਬਰਗ, ਉਹ ਕਹਿੰਦਾ ਵੀ ਨਹੀਂ ਇਹ ਪੋਲੀਟੀਕਲ ਸਟੰਟ ਸ਼ੋਅ ਕਰ ਰਹੇ ਆ। ਤੇ ਪਰ ਦੂਸਰੇ ਪਾਸੇ ਡਿਸਟ੍ਰਿਕਟ ਅਟਾਰਨੀ ਕਹਿੰਦਾ ਵੀ ਜਿਹੜੇ ਪੋਲਿਟਿਕਸ ਦੇ ਵਿੱਚ 2 ਤਰ੍ਹਾਂ ਦੇ ਘੋੜੇ ਹੁੰਦੇ ਆ। ਇੱਕ ਕਹਿੰਦਾ ਸੱਚਮੁੱਚ ਦੇ ਘੋੜੇ ਹੁੰਦੇ ਆ, ਇੱਕ ਦਿਖਾਲਣ ਵਾਲੇ ਹੁੰਦੇ ਆ। ਕਹਿੰਦਾ ਉਹ ਇਹਨਾਂ ਨੇ ਜਿਹੜੇ ਸ਼ੋਅ ਕੀਤੇ ਆ ਪਿਛਲੇ 12 ਸਾਲਾਂ ਦੇ ਦੌਰਾਨ। ਤੇ ਹੋ ਸਕਦਾ ਵੀ ਜਿਹੜਾ ਥੀਮ 2 ਆ, ਇਹ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਦੇ ਲਈ ਵੀ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਲੜੇ। ਤੇ ਜੇ ਇਦਾਂ ਦਾ ਬੰਦਾ ਅਟਾਰਨੀ ਜਨਰਲ ਬਣੂਗਾ ਸਟੇਟ ਆਫ ਕੈਲੀਫੋਰਨੀਆ ਦਾ, ਮੈਨੂੰ ਲੱਗਦਾ ਵੀ ਕੁਛ ਨਾ ਕੁਛ ਜਿਹੜਾ ਸੁਧਾਰ ਆ ਉਹ ਹੋ ਜਾਊਗਾ। ਸੋ ਲੈਟਸ ਸੀ ਅੱਗੇ ਕੀ ਇਸ ਦੇ ਵਿੱਚ ਬਣਦਾ ਆ। ਸੋ ਹਰ ਇੱਕ ਦੇ ਆਪੋ ਆਪਣੇ ਸਟੇਨਬਰਗ ਵੀ ਕੁਛ ਇਦਾਂ ਹੀ ਅੱਗੇ ਵਧਣ ਦੀ ਉਹਦੀ ਆਪਣੀ ਪੋਲੀਟੀਕਲ ਰਾਜਨੀਤੀ ਚੱਲ ਰਹੀ ਆ, ਤੇ ਇੱਦਾਂ ਚੱਲ ਰਹੀ ਹੈ। ਲੋਕ ਅੱਕੇ ਪਏ ਨੇ ਬਹੁਤ ਸਾਰੇ ਇੱਦਾਂ ਦੇ ਬੇਫਜ਼ੂਲ ਕਾਨੂੰਨਾਂ ਤੋਂ, ਇਹਨਾਂ ਦੀਆਂ ਜਿਹੜੀਆਂ ਉਹ ਚੀਜ਼ਾਂ ਤੋਂ, ਇਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਤੋਂ। ਇਸ ਲਈ ਯੂ ਨੈਵਰ ਨੋ, ਇਹ ਤਖਤੇ ਜਿਹੜੇ ਆ ਉਹ ਅਕਸਰ ਪਲਟ ਜਾਂਦੇ ਹੁੰਦੇ ਆ।